ਹਰਜੋਤ ਸਿੰਘ ਜੀ, ਅਗਲੀ ਗੱਲ ਕਰਦੇ ਜੀ। ਗੱਲ ਥੋੜੀ ਜਿਹੀ ਆਪਾਂ ਗੱਲ ਕੀਤੀ ਸੀ, ਟੱਕਰ ਕਾਲਸਨ ਨੇ ਅੱਜ ਮਾਫੀ ਮੰਗੀ ਆ ਲੋਕਾਂ ਦੇ ਕੋਲੋਂ ਟਰੰਪ ਨੂੰ ਲੈ ਕੇ। ਕਹਿੰਦਾ ਵੀ ਅਸੀਂ ਤੁਹਾਨੂੰ ਜਿਹੜਾ ਮਿਸਲੀਡ ਕੀਤਾ ਤੇ ਜਿਹਦੇ ਕਰਕੇ ਟਰੰਪ ਚੁਣਿਆ ਗਿਆ। ਤੇ ਕਹਿੰਦੇ ਵੀ ਇਸ ਦੇ ਵਿੱਚ ਅਸੀਂ ਵੀ ਦੋਸ਼ੀ ਹੈਗੇ ਆ। ਸਾਬਕਾ ਫੌਕਸ ਨਿਊਜ਼ ਦਾ ਹੋਸਟ ਇੱਕ ਟਾਈਮ ਦੇ ਉੱਤੇ ਬਹੁਤ ਕੱਟੜ ਸਮਰਥਕ ਸੀਗਾ ਟਰੰਪ ਹੋਣਾ ਦਾ। ਤੇ ਖਾਸ ਕਰਕੇ ਈਰਾਨ ਦੇ ਮਾਮਲੇ ਨੂੰ ਲੈ ਕੇ ਜਿੱਦਾਂ ਪ੍ਰੈਜ਼ੀਡੈਂਟ ਨੇ ਹੈਂਡਲ ਕੀਤਾ ਆ, ਉਸ ਨੂੰ ਲੈ ਕੇ ਕਾਫੀ ਜ਼ਿਆਦੀਆਂ ਆਪੋਜੀਸ਼ਨ ਵਿਊ ਇਸ ਤੇ ਦੇਖਣ ਨੂੰ ਜਿਹੜੇ ਮਿਲੇ ਆ। ਸੋ ਉਹਨੇ ਆਪਣੇ ਹੀ ਜਿਹੜੇ ਪੋਡਕਾਸਟ ਦੇ ਉੱਤੇ ਟੱਕਰ ਕਾਲਸਨ ਨੈਟਵਰਕ ਦੇ ਉੱਤੇ ਇਹ ਜਿਹੜੀ ਆ ਮਾਫੀ ਵਾਲੀ ਜਿਹੜੀ ਰਿਲੀਜ਼ ਵੀਡੀਓ ਜਿਹੜੀ ਉਹ ਰਿਲੀਜ਼ ਕੀਤੀ ਆ। ਕਹਿੰਦੇ ਵੀ ਆਪਾਂ ਨੂੰ ਅੰਤਰ ਜਿਹੜੇ ਹੋ ਕੇ ਆਪਸ ਦੇ ਵਿੱਚ ਗੱਲ ਕਰਕੇ ਕੌਨਸ਼ੀਅਸ ਦੇ ਨਾਲ ਮਨ ਦੇ ਨਾਲ ਜਿਹੜੀ ਇਹ ਰੈਸਲ ਕਰਨਾ ਪੈਣਾ। ਤੇ ਇਹਦੇ ਵਿੱਚੋਂ ਜਿਹੜਾ ਉਹਨੇ ਦੱਸਿਆ ਵੀ ਮੈਂ ਇਸ ਮਾਮਲੇ ਤੋਂ ਬਹੁਤ ਕਈ ਦਿਨਾਂ ਤੋਂ ਇੱਕ ਹਿਸਾਬ ਦੇ ਨਾਲ ਪੀੜਤ ਸੀਗਾ। ਪੀੜਤ ਇਹ ਸੀਗਾ ਵੀ ਅੰਦਰ ਹੀ ਅੰਦਰ ਜਿਹੜਾ ਉਸਦਾ ਦਵੰਦ ਚੱਲ ਰਿਹਾ ਸੀ, ਯੁੱਧ ਚੱਲ ਰਿਹਾ ਸੀ। ਤੇ ਕਹਿੰਦਾ ਵੀ ਮੈਂ ਹੁਣ ਮਾਫੀ ਮੰਗਦਾ ਆ ਵੀ ਲੋਕਾਂ ਨੂੰ ਮਿਸਲੀਡ ਕੀਤਾ ਆ ਵੀ ਜਿਹੜਾ ਟਰੰਪ ਨੂੰ ਜਿਹੜਾ ਉਹ ਜਿਤਾਉਣ ਦੇ ਵਿੱਚ। ਟਰੰਪ ਆਪਣੇ ਕਾਰਜਕਾਲ ਦੇ ਕੈਂਪੇਨ ਦੇ ਵਿੱਚ ਲੜਾਈ ਨਹੀਂ ਸ਼ੁਰੂ ਕਰਨੀ, ਹੋਰ ਕਿੰਨੀਆਂ ਗੱਲਾਂ। ਬਲੇਟੈਂਟ ਕਰਪਸ਼ਨ ਤੇ ਜਿਹੜੀ ਇਹ ਲੜਾਈ ਲਾਉਣ ਦੇ ਲਈ ਜਿਹੜਾ ਟਰੰਪ ਆ ਉਹ ਇਸ ਟਾਈਮ ਸਾਹਮਣੇ ਹੈਗੇ ਆ। ਤੇ ਇਹਦੇ ਕਰਕੇ ਕਹਿੰਦੇ ਵੀ ਹੁਣ ਉਹ ਆਪਣਾ ਕਹਿੰਦਾ ਵੀ ਮੈਂ ਮਾਈਂਡ ਚੇਂਜ ਜਿਹੜਾ ਉਸ ਦੇ ਵਿੱਚ ਕੀਤਾ ਆ। ਇਹ ਆਪਣੇ ਭਰਾ ਜਿਹੜਾ ਬਕਲੀ ਕਾਰਸਨ ਆ ਉਸ ਦੇ ਨਾਲ ਗੱਲਬਾਤ ਕਰ ਰਿਹਾ ਸੀਗਾ। ਤੇ ਉਸ ਦਰਮਿਆਨ ਉਹਨੇ ਜਿਹੜੀਆਂ ਇਹ ਗੱਲਾਂ ਕੀਤੀਆਂ ਤੇ ਅੱਜ ਫਾਈਨਲੀ ਉਹਨੇ ਲੋਕਾਂ ਤੋਂ ਇਹ ਮਾਫੀ ਜਿਹੜੀ ਉਹ ਮੰਗੀ ਆ ਵੀ ਮੈਂ ਟਰੰਪ ਨੂੰ ਜਿਤਵਾਉਣ ਦੇ ਵਿੱਚ ਜਿਹੜੀ ਉਹ ਮਦਦ ਕੀਤੀ ਤੇ ਮੈਂ ਤੁਹਾਨੂੰ ਮਿਸਲੀਡ ਜਿਹੜਾ ਇਸ ਦੇ ਵਿੱਚ ਕੀਤਾ ਜਿਹੜਾ ਉਹ ਹੈਗਾ ਆ। ਸੋ 2023 ਦੇ ਵਿੱਚ ਫੌਕਸ ਨਿਊਜ਼ ਨੂੰ ਜਿਹੜਾ ਟੱਕਰ ਕਾਲਸਨ ਆ ਉਸ ਨੂੰ ਛੱਡਿਆ ਸੀਗਾ। ਤੇ ਡੋਮਿਨੀਅਨ ਵੋਟਿੰਗ ਸਿਸਟਮ ਜਿਹੜੇ ਡੈਫਾਮੇਸ਼ਨ ਐਲੀਗੇਸ਼ਨ ਦੇ ਵਿੱਚ ਫੌਕਸ ਨੇ 788 ਮਿਲੀਅਨ ਡਾਲਰ ਦਿੱਤੇ ਸੀਗੇ। ਇਹ ਦੋਸ਼ ਲਾਉਂਦੇ ਰਹੇ ਵੀ ਇਹਨਾਂ ਨੇ ਹੇਰਾਫੇਰੀ ਕਰਕੇ ਟਰੰਪ ਨੂੰ ਹਰਾ ਦਿੱਤਾ ਤੇ ਬਾਈਡਨ ਨੂੰ ਜਿਤਾ ਦਿੱਤਾ, ਜਿਹੜੇ ਕਿ ਸਾਰੀਆਂ ਗੱਲਾਂ ਦਾਅਵੇ ਜਿਹੜੇ ਇਹਨਾਂ ਦੇ ਸੀਗੇ ਉਹ ਝੂਠੇ ਜਿਹੜੇ ਉਹ ਨਿਕਲੇ ਸੀ। ਤੇ 788 ਮਿਲੀਅਨ ਡਾਲਰ ਵੀ ਇਹਨਾਂ ਨੇ ਇਸ ਦੇ ਵਿੱਚ ਜਿਹੜਾ ਉਹ ਦਿੱਤਾ ਸੀਗਾ। ਫਿਰ ਇਹ ਛੱਡ ਗਏ ਸੀਗੇ। ਤੇ ਹੁਣ ਈਰਾਨ ਦੇ ਵਿੱਚ ਜਿਹੜੀ ਲੜਾਈ ਲੱਗੀ ਆ, ਇਹ ਬਾਰ-ਬਾਰ ਕਹਿੰਦਾ ਜਿਹੜਾ ਉਹ ਰਿਹਾ ਆ ਹਰਜੋਤ ਸਿੰਘ ਜੀ ਵੀ ਦੇਖਣਾ ਚਾਹੀਦਾ ਵੀ ਸਿਵਲਾਈਜੇਸ਼ਨਸ ਨੂੰ, ਆਮ ਲੋਕਾਂ ਨੂੰ, ਇੱਥੋਂ ਤੱਕ ਕਿ ਗਾਜ਼ਾ ਦੇ ਵਿੱਚ ਵੀ ਜੋ ਆਮ ਬੱਚਿਆਂ ਦੀ ਜਿਹੜੇ ਕਤਲੋਗਾਰਤ ਹੋ ਰਹੀ ਹੈ ਉਸ ਤੇ ਉਲਟ ਵੀ ਇਜ਼ਰਾਈਲ ਦੇ ਉਲਟ ਜਿਹੜਾ ਬੋਲਦਾ ਰਹਿੰਦਾ। ਇਜ਼ਰਾਈਲ ਦਾ ਜਿਹੜਾ ਦਬਦਬਾ ਬਹੁਤ ਜ਼ਿਆਦਾ ਸਟਰੋਂਗ ਹੋਇਆ ਆ, ਉਸ ਨੂੰ ਲੈ ਕੇ ਇਸਨੇ ਕਾਫੀ ਜਿਹੜੇ ਪ੍ਰਸ਼ਨ ਆ ਉਹ ਚੱਕੇ ਹੈਗੇ ਆ। ਇਸ ਦੇ ਨਾਲ ਕੁਝ ਕੁ ਹੋਰ ਜਿਹੜੇ ਸਾਥੀ ਕਮੈਂਟੇਟਰ ਜਿਹੜੇ ਇੱਕ ਟਾਈਮ ਦੇ ਉੱਤੇ ਟਰੰਪ ਦੇ ਸਪੋਰਟਰ ਸੀਗੇ, ਚਾਹੇ ਰਿਪਰੈਜ਼ੈਂਟੇਟਿਵ ਮਾਰਜਰੀ ਟੇਲਰ ਗ੍ਰੀਨ ਆ, ਮੇਗਨ ਕੈਲੀ ਆ, ਤੇ ਜੋ ਰੋਗਨ ਵੀ ਥੋੜਾ ਬਹੁਤਾ, ਕੈਂਡਸ ਓਵਨ, ਐਲੈਕਸ ਜੋਨ, ਇਹ ਸਾਰੇ ਜਾਣੇ ਤਾਂ 25th ਅਮੈਂਡਮੈਂਟ ਇਨਵੋਕ ਕਰਨ ਦੀ ਵੀ ਗੱਲ ਕਰ ਰਹੇ ਆ ਵੀ ਟਰੰਪ ਹੁਣਾਂ ਨੂੰ ਅਹੁਦੇ ਤੋਂ ਜਿਹੜਾ ਉਹ ਲਾ ਦੇਣਾ ਚਾਹੀਦਾ, ਕਿਉਂਕਿ ਦਿਮਾਗੀ ਤੌਰ ਦੇ ਉੱਤੇ ਉਹ ਠੀਕ ਨਹੀਂ ਹੈਗੇ ਜਿੱਦਾਂ ਦੇ ਉਹ ਫੈਸਲੇ ਇਸ ਟਾਈਮ ਕਰ ਰਹੇ ਆ। ਪਰ ਇਹ ਆ ਵੀ ਇਹਨਾਂ ਦਾ ਸਪੋਰਟ ਬੇਸ ਕਾਫੀ ਜ਼ਿਆਦਾ ਜਿਹੜਾ ਉਹ ਟੁੱਟਿਆ ਆ। ਥੋੜੇ ਦਿਨ ਪਹਿਲਾਂ ਚਾਰਲੀ ਕਰਕ ਜਿਸ ਨੂੰ ਅਸੈਸੀਨੇਟ ਕੀਤਾ ਗਿਆ ਸੀਗਾ, ਉਹਦੇ ਬਾਰੇ ਤਾਂ ਹੁਣ ਬੜਾ ਕੁਝ, ਖਾਸ ਕਰਕੇ ਕੈਂਡਸ ਓਵਨ ਤਾਂ ਬਹੁਤ ਲੱਗੀ ਆ ਵੀ ਉਹਦੀ ਘਰ ਵਾਲੀ ਦੇ ਉੱਤੇ ਹੀ ਉਹ ਸਵਾਲ ਜਿਹੜੀ ਉਹ ਚੱਕਦੀ ਆ। ਉਦੋਂ ਵਾਈਸ ਪ੍ਰੈਜ਼ੀਡੈਂਟ ਗਿਆ ਸੀਗਾ ਤੇ ਸਟੇਡੀਅਮ ਖਾਲੀ ਪਿਆ ਸੀਗਾ ਉੱਥੇ। ਸੋ ਜਿਹੜੇ ਖਾਸ ਕਰਕੇ ਯੰਗਸਟਰਸ ਆ ਉਹ ਕਾਫੀ ਜ਼ਿਆਦਾ ਇਹਨਾਂ ਦੇ ਕਹਿ ਲਓ ਵੀ ਵਿਚਾਰਾਂ ਦੇ ਨਾਲੋਂ ਜਿਹੜੇ ਉਹ ਟੁੱਟੇ ਨੇ। ਇਹਦਾ ਖਾਮਿਆਜ਼ਾ ਕਿੰਨਾ ਕਿ ਇਹਨਾਂ ਨੂੰ ਪੋਲੀਟੀਕਲੀ ਭੁਗਤਣਾ ਪਊਗਾ, ਇਹ ਆਉਣ ਵਾਲਾ ਜਿਹੜਾ ਸਮਾਂ ਉਹ ਦੱਸੇਗਾ।